ਲੀਡਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵਰਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਸਰਦਾਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਕਿਰਪਾ ਕਰੇ ਟੀਵੀ 84 ਤੋਂ ਐਦਾਂ ਹੀ ਸੇਵਾ ਲੈਂਦੇ ਰਹਿਣ। ਅਕਾਲ ਪੁਰਖ ਦੀ ਇੰਨੀ ਕਿਰਪਾ ਹੈ ਕਿ ਟੀਵੀ 84 ਤੇ ਕਿ ਅੱਜ ਅਖੌਤੀ ਗੁਲਾਮ ਇੰਡੀਅਨ ਮੀਡੀਆ ਟੀਵੀ 84 ਨੂੰ ਲਗਾਤਾਰ ਫੋਲੋ ਕਰਦਾ ਹੈ। ਅੱਜ ਹਰ ਉਹ ਇਨਕਲਾਬੀ ਸ਼ਬਦ ਜੋ ਟੀਵੀ 84 ਦੇ ਸਪੀਕਰਸ ਬੋਲਦੇ ਨੇ, ਇੰਡੀਅਨ ਮੀਡੀਆ ਅਗਲੇ ਹੀ ਦਿਨ ਉਸ ਨੂੰ ਇੰਡੀਆ ਦੇ ਹਿਸਾਬ ਨਾਲ ਦੱਸਣਾ ਸ਼ੁਰੂ ਕਰ ਦਿੰਦਾ ਹੈ। ਖੈਰ, ਸਾਡਾ ਗੋਲ ਇਹ ਨਹੀਂ, ਇਸ ਤੋਂ ਵੱਧ ਸਾਡਾ ਗੋਲ ਸਾਡਾ ਕੌਮੀ ਘਰ ਹੈ। ਇਸ ਸੰਦਰਭ ਵਿੱਚ ਅੱਜ ਮੇਰੇ ਕੋਲ ਇੱਕ ਸਵਾਲ ਹੈ ਜੋ ਅੱਜ ਦੇ ਪੰਜਾਬੀ ਯੂਥ ਬਾਰੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਦੇ ਯੂਥ ਨੂੰ ਇੰਡੀਅਨ ਆਰਮੀ ਨੇਵੀ ਜੁਆਇਨ ਕਰਨੀ ਚਾਹੀਦੀ ਹੈ ਜਾਂ ਨਹੀਂ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ। ਉਹ ਸਮਝਦੇ ਨੇ ਕਿ ਵੀ ਟੀਵੀ 84 ਨੂੰ ਇੰਡੀਅਨ ਮੀਡੀਆ ਵੀ ਫੋਲੋ ਕਰਦਾ ਹੈ ਜੀ। ਇਹ ਵੱਖਰੀ ਗੱਲ ਹੈ ਕਿ ਜਿਹੜਾ ਪਰਸਪੈਕਟਿਵ ਸਾਡੇ ਇਸ ਪਲੇਟਫਾਰਮ ਤੋਂ ਜਾਂਦਾ ਹੈ ਉਸ ਨੂੰ ਉਹ ਇੰਡੀਅਨ ਪਰਸਪੈਕਟਿਵ ਤੋਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ। ਸਾਡੇ ਲਈ ਇਹ ਮਾਣ ਵਾਲੀ ਗੱਲ ਹੁੰਦੀ ਹੈ ਔਰ ਇਹੀ ਸਾਡਾ ਮਕਸਦ ਵੀ ਹੈ। ਜਦੋਂ ਅਸੀਂ ਔਰ ਇਹ ਦਸੰਬਰ ਮਹੀਨਾ ਚੱਲ ਰਿਹਾ, ਅਜੇ ਅਸੀਂ ਡੇਟ ਤਾਂ ਨਹੀਂ ਫਿਕਸ ਕੀਤੀ ਵੀ ਕਦੋਂ ਅਸੀਂ ਕਹਿਣਾ ਵੀ ਹੁਣ ਥਰਡ ਜਿਹੜੀ ਹੈ 3 ਸਾਲ ਸਾਨੂੰ ਹੋ ਗਏ ਨੇ, ਪਰ ਦਸੰਬਰ ਹੀ ਸੀ ਜੀ 2012 ਜਦੋਂ ਇਸ ਦੀ ਸ਼ੁਰੂਆਤ ਹੋਈ। ਔਰ ਅਸੀਂ ਸਮਝਦੇ ਹਾਂ ਵੀ 3 ਸਾਲ ਦੇ ਵਿੱਚ ਅਸੀਂ ਬਹੁਤ ਕੁਝ ਹੋਰ ਭਾਵੇਂ ਨਾ ਹਾਸਲ ਕਰ ਸਕੇ ਹੋਈਏ, ਲੇਕਿਨ ਅਸੀਂ ਇੱਕ ਓਪੀਨੀਅਨ ਮੇਕਿੰਗ ਚੈਨਲ ਜ਼ਰੂਰ ਹੈ ਕਿ ਜਿਹਦੇ 'ਚ ਟੀਵੀ 84 ਤੇ ਦਰਸਾਏ ਜਿਹੜੇ ਵਿਚਾਰ ਨੇ ਜਾਂ ਡਿਸਕਸ ਕੀਤੇ ਇਸ਼ੂ ਨੇ, ਉਹਨਾਂ ਦੇ ਆਧਾਰ ਦੇ ਉੱਤੇ ਜਿਹੜੇ ਸਿੱਖ ਐਕਟਿਵਿਸਟ ਦੁਨੀਆ ਭਰ 'ਚ ਨੇ, ਅੱਡ-ਅੱਡ ਜਥੇਬੰਦੀਆਂ ਨਾਲ ਜਾਂ ਇੰਡੀਪੈਂਡੈਂਟ ਮਾਈਂਡਡ ਵੀ, ਉਹ ਇਸ ਤੋਂ ਅਗਵਾਈ ਲੈ ਕੇ ਜਿਹੜਾ ਇਸ ਸਾਰੇ ਨੂੰ ਦੇਖਦੇ ਨੇ ਕਿ ਸਿੱਖ ਸਪਿਨ ਇਹਦੀ ਕੀ ਹੈ ਜੀ। ਔਰ ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਵੀ ਜਿਹੜੇ ਐਕਟਿਵਿਸਟ ਨੇ, ਥਿੰਕਰ ਨੇ ਪੰਜਾਬ 'ਚ, ਭਾਵੇਂ ਕੋਈ ਹਿਊਮਨ ਰਾਈਟਸ ਲਈ ਕੰਮ ਕਰਦਾ ਹੈ, ਕੋਈ ਪਬਲਿਕ ਲਾਈਫ 'ਚ ਹੈ, ਕੋਈ ਹਿਊਮੈਨਿਟੇਰੀਅਨ ਕੰਮ ਕਰਦਾ ਹੈ, ਅਸੀਂ ਉਹਨਾਂ ਨੂੰ ਪਲੇਟਫਾਰਮ ਵੀ ਪ੍ਰੋਵਾਈਡ ਕੀਤਾ। ਔਰ ਖਾਸ ਤੌਰ 'ਤੇ ਜਿਹੜਾ ਸਾਡਾ ਟੀਵੀ 84 ਨਿਊਜ਼ ਸੈਗਮੈਂਟ ਹੈ ਉਹਦੇ 'ਚ ਅਸੀਂ ਜਿਹੜਾ ਬੜਾ ਫਰੀਕੁਐਂਟਲੀ ਉਹਨਾਂ ਨੂੰ ਮੌਕਾ ਦਿੰਦੇ ਜਿਹੜੇ ਸਾਨੂੰ ਲੱਗਦਾ ਹੈ ਕਿ ਠੀਕ ਡਾਇਰੈਕਸ਼ਨ 'ਤੇ ਨੇ। ਔਰ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਉੱਥੇ ਇਹੀ ਨਹੀਂ ਵੀ ਅਸੀਂ ਉਹਨੂੰ ਸੱਚੋ ਸੱਚ ਰਾਹੀਂ ਸਿੱਖ ਸਪਿਨ ਦੇ ਨਾਲ ਦੇਖਦੇ ਹਾਂ। ਜੇ ਪਿੰਕੀ ਕੈਟ ਦੇ ਇੰਕਸ਼ਾਫ ਆਏ ਤੇ ਕੱਲ ਨਵਕਿਰਨ ਸਿੰਘ, ਵੀਰ ਸੁਖਜਿੰਦਰ ਸਿੰਘ ਹੰਸਰਾ, ਉਹਨਾਂ ਨੇ ਆਪਣਾ ਪਰਸਪੈਕਟਿਵ ਦਿੱਤਾ। ਹੁਣ ਜੇ ਸਹਿਜ ਉਮੀਦ ਸਿੰਘ, ਸ਼ਾਇਦ ਉਹਨਾਂ ਸਹਿਜ ਉਮੰਗ ਸਿੰਘ ਭਾਟੀਆ, ਜਿਨ੍ਹਾਂ ਨੇ ਜਿਸ ਨੌਜਵਾਨ ਨੇ ਜਗਦੀਸ਼ ਟਾਈਟਲਰ ਨੂੰ ਇੱਕ ਵਿਆਹ ਪਾਰਟੀ ਤੇ ਚੈਲੰਜ ਕਰਕੇ ਉੱਥੋਂ ਭੱਜਣ ਤੇ ਮਜਬੂਰ ਕੀਤਾ ਹੈ, ਉਸ ਦਾ ਬੇਸ਼ੱਕ ਅਸੀਂ ਕੱਲ ਜ਼ਿਕਰ ਕੀਤਾ ਸੀ, ਪਰ ਅੱਜ ਅਸੀਂ ਲਾਈਨ ਅਪ ਕੀਤਾ ਹੈ ਸਰਦਾਰ ਜਰਨੈਲ ਸਿੰਘ, ਜਰਨਲਿਸਟ ਜਿਹੜੇ ਇਸ ਵੇਲੇ ਪਾਰਲੀਮੈਂਟਰੀ ਸੈਕਟਰੀ ਨੇ ਦਿੱਲੀ 'ਚ, ਔਰ ਜਿਨ੍ਹਾਂ ਨੇ ਇਸ ਟਾਈਟਲਰ ਨੂੰ ਹੀ CBI ਨੇ ਜਦੋਂ ਕਲੀਨ ਚਿੱਟ ਦਿੱਤੀ ਸੀ ਤੇ ਉਹਨਾਂ ਨੇ ਪੱਤਰਕਾਰ ਦੇ ਨਾਤੇ, ਚਿਦੰਬਰਮ ਨੇ ਜਦੋਂ ਇਸ ਨੂੰ ਜਸਟੀਫਾਈ ਕੀਤਾ, ਉਹ ਇੰਟੀਰੀਅਰ ਮਿਨਿਸਟਰ ਸੀ ਤਾਂ ਉਹਨਾਂ ਨੇ ਜੁੱਤੀ ਵਗਾ ਕੇ ਮਾਰੀ ਸੀ ਜੀ। ਸੋ ਉਹਦੇ ਨਾਲ ਟਾਈਟਲਰ ਦੀ ਟਿਕਟ ਵੀ ਕੱਟੀ ਗਈ ਸੀ ਔਰ ਜਰਨੈਲ ਸਿੰਘ ਇੰਸਟੈਂਟ ਹੀਰੋ ਬਣ ਗਏ ਸੀ ਸਿੱਖਾਂ ਦੇ। ਉਹਨਾਂ ਦੇ ਨਾਲ ਪਹਿਲੇ 15 ਮਿੰਟ ਗੱਲਬਾਤ ਹੋਣੀ ਹੈ ਔਰ ਇਹ ਸਾਰੇ ਮੁੱਦੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਐਟਲੀਸਟ ਇਹ ਪਲੇਟਫਾਰਮ ਅਸੀਂ ਆਪਣੇ ਐਕਟਿਵਿਸਟ ਨੂੰ ਵੀ ਔਰ ਸੋਚਵਾਨਾਂ ਨੂੰ ਵੀ ਪ੍ਰੋਵਾਈਡ ਕੀਤਾ। ਪਰ ਮੈਂ ਬਾਰ-ਬਾਰ ਮੈਨੂੰ ਜਿਹੜਾ ਉਹ ਕਹਿਣ ਨੂੰ ਨਹੀਂ ਹੁੰਦਾ, ਪਰ ਅਸੀਂ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਵੀ ਅਸੀਂ ਕ੍ਰਾਈਸਿਸ 'ਚ ਹਾਂ ਜੀ, ਫਾਈਨੈਂਸ਼ੀਅਲ ਕ੍ਰਾਈਸਿਸ 'ਚ। ਔਰ ਅਲਟੀਮੇਟਲੀ ਮੈਂ ਕੋਈ ਨਾ ਉਮੀਦੀ ਵੀ ਨਹੀਂ ਦੇਣਾ ਚਾਹੁੰਦਾ। ਜੇ ਸਾਡੇ ਵੀਰਾਂ ਭੈਣਾਂ ਨੂੰ ਲੱਗਦਾ ਹੈ ਵੀ ਅਸੀਂ ਕੋਈ ਯੂਜ਼ਫੁਲ ਕੰਮ ਕਰ ਰਹੇ ਹਾਂ ਤੇ ਫਿਰ ਹੁਣ ਅਸੀਂ ਰੋਜ਼ਾਨਾ ਤਾਂ ਇੱਕ ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਬੈਗਿੰਗ ਬਾਲ ਲੈ ਕੇ ਬਾਹਰ ਨਹੀਂ ਜਾ ਸਕਦੇ, ਪਰ ਘੱਟੋ ਘੱਟ ਵੱਧ ਤੋਂ ਵੱਧ ਜਿਹੜਾ ਉਹ ਸਪੋਰਟ ਕਰੋ। ਮੰਥਲੀ ਕਮਿਟਮੈਂਟਸ ਜਿਹੜਾ ਮੰਥਲੀ ਨਹੀਂ ਕਰ ਸਕਦਾ, ਐਟਲੀਸਟ ਆਪਣੀ ਆਮਦਨ ਦਾ ਦਸਵੰਧ ਨਾ ਸਹੀ, ਮੈਂ ਕਹਿਣ ਲੱਗਾ ਸੀ ਦਸਵੰਧ ਨਹੀਂ, ਪੰਜਵੰਧ ਦੇ ਦਿਓ, 5ਵਾਂ ਹਿੱਸਾ ਦੇ ਦਿਓ। ਮੈਨੂੰ ਲੱਗਾ 5ਵਾਂ ਤਾਂ ਵੱਡਾ ਹੁੰਦਾ, 10ਵਾਂ ਨਾ ਦਿਓ, 20ਵਾਂ ਦੇ ਦਿਓ। ਸੋ ਘੱਟੋ ਘੱਟ ਜੇ ਲੱਗਦਾ ਹੈ ਕਿ ਵੀ ਇਹਦੀ ਕੋਈ ਯੂਜ਼ਫੁਲਨੈਸ ਹੈ ਔਰ ਇਹਨੂੰ ਕੰਟੀਨਿਊ ਸਾਨੂੰ ਰੱਖਣਾ ਚਾਹੀਦਾ, ਫਿਰ ਅਸੀਂ ਤੁਹਾਡੀ ਮਦਦ ਦੇ ਵੀ ਤਲਬਗਾਰ ਹੈ। ਉਹਨਾਂ ਨੇ ਅਖੀਰ ਦੇ ਵਿੱਚ ਜਿਹੜਾ ਸ਼ਬਦ ਹੈ ਕਿ ਕੀ
ਪੰਜਾਬੀ ਯੂਥ ਨੂੰ ਭਾਰਤੀ ਫੌਜ, ਨੇਵੀ ਜਾਂ ਦੂਸਰੀਆਂ ਫੋਰਸਿਸ ਜੁਆਇਨ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ ਜੀ। ਸਵਾਲ ਬੜਾ ਦਿਲਚਸਪ ਹੈ, ਕਿਉਂਕਿ ਅਸੀਂ ਜਦੋਂ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ ਤਾਂ ਜ਼ਾਹਰ ਹੈ ਵੀ ਅਸੀਂ ਆਪਣੇ ਕੌਮੀ ਆਜ਼ਾਦੀ ਦੇ ਸ਼ੋਲਜਰ ਚਾਹੁੰਦੇ ਹਾਂ ਕਿ ਜਿਹੜੀ ਕੌਮੀ ਆਜ਼ਾਦੀ ਦੇ ਲਈ ਜੂਝਣ। ਪਰ ਕੁਦਰਤੀ ਜਦੋਂ ਮੈਂ ਪਹਿਲਾਂ ਇਹ ਥਾਟ ਕ੍ਰਾਸ ਕੀਤਾ, ਫਿਰ ਮੈਨੂੰ ਖਿਆਲ ਆਇਆ ਕਿ ਜਿਹੜਾ RSS ਜਿਹਨੇ 90 ਸਾਲ 'ਚ ਇੱਕ ਗੁੰਮਨਾਮ ਜਥੇਬੰਦੀ ਤੋਂ ਪੋਲੀਟੀਕਲ ਪਾਵਰ ਹਾਸਲ ਕੀਤੀ ਹੈ, ਦੂਸਰਾ ਸੰਸਾਰ ਯੁੱਧ ਜਦੋਂ 1939 ਤੋਂ 1945 ਤੱਕ ਚੱਲਿਆ, ਜ਼ਾਹਰ ਹੈ ਕਿ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ, ਅੰਗਰੇਜ਼ੋ ਭਾਰਤ ਛੱਡੋ, ਔਰ ਨਾਲ ਹੀ ਉਹਨੇ ਕਾਲ ਦਿੱਤੀ ਗਾਂਧੀ ਨੇ ਕਿ ਵੀ ਕੋਈ ਫੌਜ ਦੇ ਵਿੱਚ, ਕਿਉਂਕਿ ਭਰਤੀ ਚਾਹੀਦੀ ਸੀ, ਕਰੋੜਾਂ ਦੀ ਗਿਣਤੀ 'ਚ ਚਾਰ ਚੁਫੇਰੇ ਫੌਜਾਂ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸੀ ਔਰ ਭਾਰਤ 'ਚੋਂ ਬਹੁਤ ਵੱਡੀ ਭਰਤੀ ਹੁੰਦੀ ਸੀ। ਗਾਂਧੀ ਨੇ ਕਾਲ ਦਿੱਤੀ ਕਿ ਬਿਲਕੁਲ ਕੋਈ ਇੰਡੀਅਨ ਜਿਹੜਾ ਉਹ ਬ੍ਰਿਟਿਸ਼ ਫੌਜ ਦੇ ਵਿੱਚ ਨਾ ਆ ਜਾਏ, ਕੋਈ ਭਰਤੀ ਨਾ ਹੋਏ। ਜਦੋਂ ਕਿ ਇਸ ਦੇ ਉਲਟ ਮਿਸਟਰ ਮੁਹੰਮਦ ਅਲੀ ਜਿਨਾ ਜਿਹੜੇ ਨੇ ਉਹ ਫਾਰਸਾਈਟਡ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅੰਗਰੇਜ਼ ਸੂਨਰ ਔਰ ਲੇਟਰ ਜਾਣਗੇ ਔਰ ਫੌਜ ਦੇ ਵਿੱਚ ਤੁਹਾਡੀ ਮੌਜੂਦਗੀ ਰਹਿਣੀ ਚਾਹੀਦੀ ਹੈ, ਤੁਹਾਨੂੰ ਟ੍ਰੇਨਿੰਗ ਮਿਲਦੀ ਹੈ, ਅਲਟੀਮੇਟਲੀ ਉਹ ਟ੍ਰੇਨ ਤੁਸੀਂ ਜਿੱਧਰ ਮਰਜ਼ੀ ਵਰਤ ਲਓ ਜੀ। ਔਰ ਮੈਂ ਸਮਝਦਾ ਵੀ ਭਾਵੇਂ ਅਕਾਲੀ ਲੀਡਰਸ਼ਿਪ ਨੇ ਬਹੁਤ ਸਾਰੀਆਂ ਮੂਰਖਮਤੀਆਂ ਕੀਤੀਆਂ ਨੇ ਬੀਤੇ 'ਚ ਵੀ, ਅੱਜ ਵੀ ਕਰ ਰਹੇ ਨੇ, ਉਦੋਂ ਇੱਕ ਸਿਆਣਾ ਸਟੈਪ ਸੀ ਜਿਹੜਾ ਗਿਆਨੀ ਕਰਤਾਰ ਸਿੰਘ ਨੇ, ਯਾਦਵਿੰਦਰ ਸਿੰਘ ਪਟਿਆੜਾ, ਮਹਾਰਾਜਾ ਮਾਸਟਰ ਤਾਰਾ ਸਿੰਘ, ਇਹਨਾਂ ਨੇ ਸਿੱਖਾਂ ਨੂੰ ਵੀ ਕਾਲ ਦਿੱਤੀ ਕਿ ਖੁੱਲ੍ਹ ਕੇ ਭਰਤੀ ਹੋਵੋ ਫੌਜ ਦੇ ਵਿੱਚ, ਕਿਉਂਕਿ ਇਹ ਆਪਣੇ ਐਂਗਲ ਤੋਂ ਦੇਖ ਰਹੇ ਸੀ ਕਿ ਭਾਈ ਜੇ ਅੰਗਰੇਜ਼ ਚਲੇ ਗਏ ਤੇ ਅਸੀਂ ਕਿਵੇਂ ਸਿਕਿਉਰ ਹੋਵਾਂਗੇ ਜੇ ਸਾਡੇ ਆਪਣੇ ਬੰਦੇ ਫੌਜ 'ਚ ਨਹੀਂ ਹੋਣਗੇ। ਹਾਲਾਂਕਿ ਅਕਾਲੀਆਂ ਦੇ ਇਸ ਐਕਸ਼ਨ ਦੇ ਲਈ ਗਾਂਧੀ ਔਰ ਦੂਜਿਆਂ ਤੀਜਿਆਂ ਨੇ ਇਹ ਵੀ ਕਿਹਾ ਵੀ ਇਹ ਗਦਾਰ ਨੇ। ਹਿੰਦੂ ਮੀਡੀਆ ਨੇ ਜਿਹੜਾ ਉਸ ਵੇਲੇ ਦਾ ਉੱਥੇ ਲਾਹੌਰ ਬੇਸ ਸੀ, ਪ੍ਰਤਾਪ, ਮਿਲਾਪ, ਹਿੰਦ ਸਮਾਚਾਰ, ਉਹਨਾਂ ਨੇ ਕਿਹਾ ਕਿ ਵੀ ਇਹ ਗਦਾਰ ਨੇ, ਟ੍ਰੇਟਰ ਨੇ, ਅੰਗਰੇਜ਼ਾਂ ਦੇ ਜਿਹੜੇ ਨੇ ਉਹ ਵਫਾਦਾਰ ਨੇ। ਲੇਕਿਨ ਮੈਂ ਸਮਝਦਾ ਹਾਂ ਜਿਹੜੀ ਗੱਲ ਮੈਂ ਕਹਿਣ ਲੱਗਿਆ ਸੀ, RSS ਨੇ ਉਦੋਂ ਆਪਣੇ ਕਾਡਰ ਨੂੰ, ਭਾਵੇਂ ਬਹੁਤ ਥੋੜਾ ਕਾਡਰ ਸੀ ਉਹਨਾਂ ਦਾ, ਪਰ RSS ਨੇ ਲਾਈਨ ਲਈ ਵੀ ਸਾਨੂੰ ਭਰਤੀ ਹੋਣਾ ਚਾਹੀਦਾ। ਉਹਨੇ ਕਿਹਾ ਵੀ ਇਹ ਗਾਂਧੀ ਦੀ ਲਾਈਨ ਠੀਕ ਨਹੀਂ ਹੈ, ਹਿੰਦੂਆਂ ਨੂੰ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਅੰਗਰੇਜ਼ਾਂ ਤੋਂ ਦੇ ਜਾਣ ਤੋਂ ਬਾਅਦ ਸਾਡੇ ਕੋਲ ਟ੍ਰੇਨਡ ਸੋਲਜਰ ਹੋਣਗੇ, ਜੇ ਅਸੀਂ ਫੌਜ 'ਚ ਨਾ ਗਏ ਦੂਸਰੇ ਹੋਣਗੇ, ਔਰ ਕੀ ਭਾਵੇਂ ਉਹਨਾਂ ਦਾ ਆਪਣਾ ਹਿੰਦੂ ਐਂਗਲ ਸੀ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਮੈਂ ਸ਼ਾਇਦ ਕੋਈ ਸਪਸ਼ਟ ਰਾਏ ਤਾਂ ਨਾ ਦੇ ਸਕਾਂ, ਪਰ ਮੈਂ ਸਮਝਦਾ ਵੀ ਜੇ ਅਸੀਂ ਆਪਣੇ ਬੱਚਿਆਂ 'ਚ ਜਿਹੜੇ ਕਿ ਫੌਜ 'ਚ ਹੋਣ, ਭਾਵੇਂ ਉੱਥੇ ਰਹਿਣ ਵਾਲਿਆਂ ਨੇ ਅਲਟੀਮੇਟਲੀ ਸਰਵਾਈਵ ਕਰਨਾ, ਖੇਤੀਬਾੜੀ ਕਿੰਨਾ ਘਾਟੇ ਦਾ ਸੌਦਾ ਹੋ ਗਿਆ ਕਿ ਉਹ ਜਿਹੜਾ ਖੁਦਕਸ਼ੀਆਂ ਦਾ ਦੌਰ ਉਹਦੇ ਨਾਲ ਜੁੜਿਆ ਹੋਇਆ। ਸੋ ਕੋਈ ਸੈਂਟਰਲ ਸਰਵਿਸਿਜ਼ 'ਚ ਹੋਏ, IAS ਬਣੇ, IPS ਬਣਦਾ ਹੈ ਜਾਂ ਫੌਜ 'ਚ ਜਾਂਦਾ ਹੈ ਜਾਂ ਕੋਈ ਨੌਕਰੀਆਂ ਦਾ ਅਲਟੀਮੇਟਲੀ ਉੱਥੋਂ ਦੇ ਸਿਸਟਮ 'ਚ ਉਹੀ ਨੇ, ਤਿਰੰਗੇ ਝੰਡੇ ਦੇ ਥੱਲੇ ਹੀ ਕਰਨੀਆਂ ਪੈਣ ਵਾਲੀ ਗੱਲ ਹੈ। ਸੋ ਮੈਂ ਸਮਝਦਾ ਵੀ ਪਹਿਲਾ ਪਾਰਟ, ਜੇ ਅਸੀਂ ਆਪਣੇ ਬੱਚਿਆਂ 'ਚ ਸਿੱਖੀ ਵੈਲਿਊਜ਼ ਔਰ ਪ੍ਰਾਈਡ ਔਰ ਜਿਹੜੀ ਸਿੱਖਾਂ ਦੀ ਆਪਣੀ ਅਡਰੀ ਹੋਂਦ, ਸਾਡਾ ਪ੍ਰਾਊਡ ਇਤਿਹਾਸ ਹੈ, ਉਹ ਜੇ ਅਸੀਂ ਭਰ ਦਈਏ, ਉਹਨਾਂ ਦੀ ਟ੍ਰੇਨਿੰਗ ਉਸ ਹਿਸਾਬ ਨਾਲ ਹੋਏ, ਫਿਰ ਉਹ ਕਿਤੇ ਵੀ ਹੋਣ, ਅਲਟੀਮੇਟਲੀ ਖਾਲਿਸਤਾਨ ਬਣਨ ਤੋਂ ਬਾਅਦ ਸਾਨੂੰ ਡਿਫੈਂਸ ਲਈ ਵੀ ਫੌਜ ਚਾਹੀਦੀ ਹੈ, ਰਨ ਕਰਨ ਲਈ ਵੀ ਸਾਨੂੰ ਫੋਰਨ ਸਰਵਿਸਿਜ਼ ਵਾਲੇ ਵੀ ਚਾਹੀਦੇ ਹੋਣਗੇ, ਦੂਸਰੇ ਵੀ ਹੋਣਗੇ, ਬਾਅਦ 'ਚ ਤਾਂ ਚਲੋ ਆਪਣੇ ਕ੍ਰੀਏਟ ਹੁੰਦੇ ਨੇ, ਪਹਿਲਾਂ ਤਾਂ ਟ੍ਰੇਨਡ ਲੋਟ ਹੀ ਆਉਂਦਾ ਜਿਹੜਾ ਕਿ ਆਲਰੇਡੀ ਟ੍ਰੇਨਡ ਹੈ। ਸੋ ਮੈਂ ਸਮਝਦਾ ਵੀ ਇਹ ਇੰਡੀਵਿਜੂਅਲ ਕਿਸੇ ਦੀ ਬੱਚੀ ਦੀ ਚਾਹਨ ਹੈ ਜੇ ਉਹ ਜੁਆਇਨ ਕਰਨਾ ਚਾਹੁੰਦੇ ਨੇ, ਪਰ ਸਿੱਖੀ ਵੈਲਿਊਜ਼ 'ਚ ਉਹਨਾਂ ਨੂੰ ਪਰਪੱਕ ਕਰੋ ਤਾਂ ਕਿ ਭਾਵੇਂ ਉਹਨਾਂ 'ਚ ਹੀ ਬੈਠੇ ਹੋਣ, ਜਦੋਂ ਆਵਾਜ਼ ਮਾਰੋ ਉਹ ਆ ਕੇ ਤੁਹਾਡੇ ਨਾਲ ਖਲੋਤੇ ਹੋਣ। ਸੋ ਇਹਨਾਂ ਦਾ ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ